ਪ੍ਰੀਤਮ ਸ਼ਾਹ ਖੱਤਰੀ ਦਾ ਘਰ ਸੀ ਇਹ। ਅੱਛਾ ਅੱਛਾ, ਉਹਨਾਂ ਦਾ ਘਰ ਹੈ। ਇੱਥੋਂ ਜ਼ੈਲਦਾਰ ਸਾਹਿਬ ਦਾ ਘਰ ਸ਼ੁਰੂ ਹੋ ਜਾਂਦਾ ਸੀ ਕਿਉਂਕਿ ਹੁਣ ਸਾਡੇ ਕੋਲ ਇਹ ਘਰ ਕਿਤੋਂ ਸ਼ੁਰੂ ਹੁੰਦਾ ਸੀ? ਅੱਛਾ, ਇਹ ਤੋੜ ਇੱਥੋਂ। ਅੱਛਾ, ਹੁਣ ਘਰ। ਕਿਰਪਾਲ ਸਿੰਘ ਦਾ ਨਾਮ, ਕਿਰਪਾਲ ਸਿੰਘ ਵਾਲਾ। ਅੱਛਾ ਅੱਛਾ ਅੱਛਾ, ਇਹ ਕਲੀ ਸ਼ਰੀ ਹੁਣ ਕੀਤੀ ਵੈਸੇ। ਹੁਣ ਕੀਤੀ ਆ, ਇਹ ਵੀ ਰਾਜਪੂਤਾਂ ਕੋਲ ਕਿਰਪਾਲ ਸਿੰਘ ਮਾਲਾ ਦਾ ਨੰਬਰਦਾਰ ਸੀ। ਸਹੀ ਸਹੀ। ਇਹ ਵੇਖੋ ਜੀ, ਲੱਦੇ ਵਾਲੇ ਵੜਾਏ ਦੇ ਵਿੱਚ ਲੰਬੜਦਾਰਾਂ ਦਾ ਘਰ ਸੀ। ਕਿਰਪਾਲ ਸਿੰਘ ਮਾਲਾ। अस्सलाम वालेकुम, सत श्री अकाल, आदाब दोस्तों। सब दा पंजाब दी टीम अज पिंड लद्देवाला वड़ैच आई है। सानू इस पिंड दे विच राणा अब्दुल वासे उन्होंने इनवाइट किया ते अज असी इस पिंड दे व्यू ते नाल ही वो पुरानियां बिल्डिंगां जिहड़ियां इस पिंड दे विच मौजूद है सिखां दे दौर दियां वो कैप्चर करांगे ते नाल ही राणा अब्दुल वासे साहब दा इंटरव्यू तुहाडे तक पहुंचावांगे। माशाअल्लाह उन्होंने इन्नी ज़्यादा नॉलेज, उम्र घट लेकिन नॉलेज उन्होंने बहुत ज़्यादा है क्योंकि उन्होंने तारीख भी पढ़ी। उस तो बाद हर घर के हर फर्द के नाल उन्हों का राबता भी रहा 47 तो बाद हुण तक। तो आओ दिखाने तुहानू इस पिंड दीयां बिल्डिंगां जिथे सिख वसदे सन। अज जो बिल्डिंगां उवें ही कायम ने, कुछ ख़त्म हो गईयां, कुछ वो यादां अज भी अपनी तारीख ਦੀ ਗਵਾਹੀ ਖੁਦ ਦਿੰਦੀਆਂ ਨੇ। ਆਓ ਸਾਡੇ ਨਾਲ ਤੇ ਵੇਖੋ ਉਹ ਪੁਰਾਣੀਆਂ ਬਿਲਡਿੰਗਾਂ ਪਿੰਡ ਲੱਦੇਵਾਲਾ ਵੜੈਚ ਦੀਆਂ। ਇਹ ਗਲੀ ਉੱਚੀ ਜਾ ਰਹੀ ਹੈ ਜੀ, ਮੈਂ ਸਾਰਾ ਨੂੰ ਤੁਹਾਨੂੰ ਇਹ ਘਰ ਅੱਗੇ ਆ ਜਾਂਦੇ ਨੇ। ਇਹ ਘਰ ਆ ਗਿਆ ਉਹਨਾਂ ਦਾ ਸੂਬੇਦਾਰ ਭਾਗ ਸਿੰਘ ਦਾ। ਇਹ ਤੁਹਾਡੇ ਖੱਬੇ ਹੈ। ਅੱਛਾ, ਇਹ ਜਿਹੜਾ ਇਹ ਤੋੜ ਤੱਕ ਆਏਗਾ ਸੂਬੇਦਾਰ ਭਾਗ ਸਿੰਘ। ਅੱਛਾ, ਪੁਰਾਣਾ ਹੀ ਹੈ। ਜੀ ਉਸ ਨਹੀਂ ਪੁਰਾਣਾ ਹੈ। ਅੱਛਾ, ਸੂਬੇਦਾਰ ਭਾਗ ਸਿੰਘ ਭਾਗ। ਇਹ ਵੀ ਉਹਨਾਂ ਦੀ ਬੈਠਕ ਪੜ੍ਹਦਾ ਰਿਹਾ। ਅੱਛਾ, ਹੁਣ ਇਹ ਸਕੂਲ ਬਣ ਚੁੱਕਿਆ ਹੈ। ਜੀ ਨਹੀਂ, ਇਹ ਕਿਰਾਏ ਤੇ ਸਕੂਲ ਹੈ। ਅੱਛਾ, ਅੱਛਾ। ਅੱਛਾ, ਤੋੜ ਬਾਵਾ ਵੱਡਾ ਘਰ ਸੀ ਇਹ। ਮੈਂ ਪਿੱਛੇ ਨੂੰ ਆਣਾ। ਇਹ ਸਾਰੀ ਗਲੀ ਗੈਰ ਮੁਸਲਿਮ ਦੀ ਰਹਿائش। ਅੱਛਾ, ਇਹ ਬੜਾਚਿਆਂ ਦਾ ਘਰ ਸੀ। ਸੂਬੇਦਾਰ ਭਾਗ ਸਿੰਘ ਇਹ ਜਿਹੜੇ ਇੱਥੇ ਮਰੇ ਸਨ। ਜੀ ਜੀ ਜੀ। ਅੱਛਾ, ਉਹਨਾਂ ਦਾ ਘਰ ਸੀ। ਬੜੀ ਖੂਬਸੂਰਤੀ ਨਾਲ ਬਣਾਇਆ ਗਿਆ ਜੀ। ਇਹ ਕਿਹਦਾ ਘਰ ਸੀ? ਅਨੈਤ ਸਿੰਘ ਵੜੈਚ। ਅੱਛਾ, ਸਾਰਾ ਵੜੈਚਾਂ ਦਾ ਮਹੱਲਾ ਸੀ ਇਹ। ਗੈਰ ਮੁਸਲਿਮ ਜ਼ਿਆਦਾ ਇੱਥੇ ਰਹਿੰਦੇ। ਕਿਹੜੀ ਜੀ? ਇਹ ਜਿੰਨੀ ਜਗ੍ਹਾ ਹੈ। ਅੱਛਾ ਅੱਛਾ, ਨਵੀਂ ਬਣ ਗਈ ਹੈ। ਜ਼ੈਲਦਾਰ ਸਾਹਿਬ ਦੀ ਹਵੇਲੀ ਸੀ। ਇਹਦਾ ਮਤਲਬ ਹੁਣ ਤੁਹਾਡਾ ਘਰ ਹੈ ਇਸ ਟਾਈਮ? ਨਹੀਂ, ਅੱਗੇ ਜਾਣਾ। ਅੱਛਾ, ਹਵੇਲੀ ਡੰਗਰਾਂ ਵਾਲੀ ਸੀ। ਅੱਛਾ, ਡੰਗਰਾਂ ਵਾਲੀ ਹਵੇਲੀ ਸੀ ਤੇ ਘਰ ਉਹਨਾਂ ਦਾ ਅੱਗੇ ਸੀ। ਇਹ ਦੁਕਾਨ ਸੀ ਖੱਤਰੀ ਦੀ। ਅੱਛਾ, ਇਹ ਸਾਰੀ ਜਿੰਨੀ ਵੀ ਬਿਲਡਿੰਗ ਬਣੀ ਹੈ। ਸਾਰੀ ਅੱਛਾ, ਇਹ ਹਵੇਲੀ ਸੀ ਉਹਨਾਂ ਦੀ। ਹਵੇਲੀ ਸੀ ਜ਼ੈਲਦਾਰ। ਤੇ ਇੱਥੇ ਸਾਹਮਣੇ ਕੀ ਸੀ? ਦੁਕਾਨ ਸੀ ਖੱਤਰੀ ਦੀ। ਅੱਛਾ, ਦੁਕਾਨ ਸੀ ਇੱਥੇ ਖੱਤਰੀ ਦੀ। ਸਹੀ, ਪੇੜ ਦੇ ਉੱਤੇ। ਆ ਪੇੜ ਦੇ ਉੱਤੇ ਜਾ ਕੇ ਉੱਚੀ ਗਲੀ। ਅੱਛਾ ਅੱਛਾ ਅੱਛਾ, ਜ਼ੈਲਦਾਰ ਦਾ ਘਰ ਇੱਧਰ ਸੀ ਜੀ ਇੱਧਰ। ਸਹੀ ਸਹੀ। ਇਹਨੂੰ ਪੇੜ ਕਿਹਾ ਜਾਂਦਾ ਸੀ ਉਸ ਵੇਲੇ? ਨਹੀਂ, ਪੇੜ ਤੇ ਨਹੀਂ ਸੀ ਕਿਹਾ ਜਾਂਦਾ, ਵੈਸੇ ਪੇੜ ਦੇ ਉੱਤੇ। ਅੱਛਾ ਅੱਛਾ ਅੱਛਾ। ਸਹੀ ਹੋ ਗਿਆ। ਇੱਥੋਂ ਜ਼ੈਲਦਾਰ ਸਾਹਿਬ ਦਾ ਘਰ ਸ਼ੁਰੂ ਹੋ ਜਾਂਦਾ ਸੀ ਕਿਉਂਕਿ ਹੁਣ ਸਾਡੇ ਕੋਲ ਇਹ ਘਰ
ਕਿੱਥੋਂ ਸ਼ੁਰੂ ਹੁੰਦਾ ਸੀ? ਇਹ ਅੱਛਾ, ਇਹ ਤੋੜ ਇੱਥੋਂ। ਦਰਵਾਜ਼ਾ ਹੁੰਦਾ ਸੀ, ਉੱਥੇ ਜੂਨੇ ਹੁੰਦੇ ਸੀ। ਅੱਛਾ, ਹੁਣ ਚੇਂਜ ਹੋ ਗਿਆ, ਤੁਸੀਂ ਆਪਣਾ ਨਵਾਂ ਬਣਾ ਲਿਆ। ਤੇ ਜਦੋਂ ਤੁਸੀਂ ਆਏ ਸੀ ਉਸ ਵੇਲੇ ਪੁਰਾਣੀ ਬਿਲਡਿੰਗ ਸੀ? ਸਹੀ ਹੋ ਗਿਆ, ਕਾਫੀ ਜਗ੍ਹਾ ਜੇ ਉੱਪਰ। ਇਹਦਾ ਮੇਨ ਗੇਟ ਉਹ ਉੱਥੇ ਹੁੰਦਾ ਸੀ। ਅੱਛਾ 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 ਅੱਛਾ। ਉਹ ਘਰ ਸੂਬੇਦਾਰ ਭਾਗ ਸਿੰਘ ਦਾ ਉਧਰੋਂ ਜਦੋਂ ਅਸੀਂ ਆਏ ਆ, ਉਹ ਹੁਣ ਹੈ ਜੀ ਸੂਬੇਦਾਰ? ਉਹ ਜਿਹੜਾ ਥੱਲੇ ਸੀ ਨਾ, ਹਾਂਜੀ ਹਾਂਜੀ ਅਸੀਂ ਹਾਂਜੀ। ਉੱਤੇ ਆ ਗਏ ਨਾ। ਅੱਛਾ 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 ਅੱਛਾ, ਸਹੀ ਸਹੀ ਸਹੀ। ਉਹ ਅੰਦਰੋਂ ਉਧਰ ਵੇਖਣਾ ਚਾਹੁੰਦੇ ਤਾਂ ਨਹੀਂ ਨਹੀਂ ਨਹੀਂ, ਬਸ ਠੀਕ ਹੈ। ਤੇ ਇਹ ਜਿਹੜਾ ਸੀ ਇਹ ਕਿਹਦਾ ਸੀ? ਇਹ ਉਹਨਾਂ ਦੇ ਸੂਬੇਦਾਰ ਭਾਗ ਸਿੰਘ ਦੇ ਘਰੇ ਸਗਨ ਹੁੰਦਾ ਸੀ। ਅੱਛਾ ਅੱਛਾ ਅੱਛਾ। ਇਹ ਸਾਹਮਣੇ ਬਿਲਕੁਲ ਦਰਵਾਜ਼ੇ ਉਹਨਾਂ ਵਾਲੇ ਨੇ, ਪੁਰਾਣੇ। ਭਾਗ ਸਿੰਘ ਵਾਲੇ। ਉੱਤੇ ਦੇ ਚੁਬਾਰਾ ਹੁੰਦਾ ਸੀ, ਚੁਬਾਰਾ ਟੈਗ। ਸਹੀ 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 ਸਹੀ। ਅੱਛਾ ਇਹ ਸੀ ਉਹ ਨਾਲ ਵਾਲਾ ਵੀ ਸੀ, ਇਹ ਵੀ ਸੁਣਦੇ ਸਹੀ ਸਹੀ। ਪੁਰਾਣੇ ਦਰਵਾਜ਼ੇ ਨਹੀਂ ਪਏ। ਇਹ ਪੁਰਾਣੇ ਮਕਾਨ ਜਿਹੜੇ ਇੱਧਰ ਸਨ ਸਾਹਮਣੇ। ਜੀ ਉਹ ਸੂਬੇਦਾਰ ਭਾਗ ਸਿੰਘ ਦੇ ਸੀ। ਹਾਂ ਹਾਂ, ਸਾਹਮਣੇ ਨਜ਼ਰ ਆ ਰਿਹਾ। ਅੱਛਾ, ਇਹ ਛੱਤ ਜਿਹੜੀ ਹੈ, ਇਹ ਸੂਬੇਦਾਰ ਭਾਗ ਸਿੰਘ ਉਹਨਾਂ ਦੀ ਜ਼ੈਲਦਾਰ ਸਾਹਿਬ। ਅੱਛਾ ਜ਼ੈਲਦਾਰ ਸਾਹਿਬ ਦੀ। ਬਹੁਤ ਵੱਡਾ ਘਰ ਸੀ ਇੱਥੇ। ਵੱਡਾ ਘਰ ਸੀ, ਏਡਾ ਹੀ ਸੀ। ਇਹ ਜਿਹੜੀਆਂ ਸਾਹਮਣੇ ਸਾਹਮਣੇ ਇੱਟਾਂ ਨਜ਼ਰ ਆ ਰਹੀਆਂ, ਇਹ ਵੀ ਉਹੀ ਨੇ ਪੁਰਾਣੀਆਂ ਇੱਟਾਂ ਹੀ? ਪੁਰਾਣੇ ਅੱਛਾ, ਮਾਸ਼ਾਅੱਲਾ ਜੀ, ਤੁਸੀਂ ਤੇ ਸੰਭਾਲ ਕੇ ਰੱਖਿਆ। ਇਹਦੇ ਚ ਲੱਗੀ ਹੋਈ। ਅੱਛਾ, ਇਹਦੇ ਚੋਂ ਹੀ ਇਹਦੇ ਚੋਂ ਹੀ ਨਿਕਲ ਕੇ ਇਹਦੇ 'ਚ ਹੀ ਲੱਗੇ। ਇਹਦੇ ਅੰਦਰ ਖੂਹੀ ਸੀ, ਪਾਣੀ ਆਪਣਾ ਇਸਤੇਮਾਲ ਕਰਦੇ। ਅੱਛਾ 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 ਅੱਛਾ। ਉਹ ਫਿਰ ਕਿਹੜੇ ਸੰਨ 'ਚ ਪੂਰ ਦਿੱਤੀ? ਇਹ ਅਸੀਂ ਬਣਾਇਆ ਤਕਰੀਬਨ 70 ਸੀ। ਅੱਛਾ 70 ਦੇ ਵਿੱਚ। ਮਾਸ਼ਾਅੱਲਾ ਸੋਹਣਾ ਬਣਾਇਆ ਉਦੋਂ ਵੀ। ਇਹ ਆਪ ਟੈਂਕੀ ਨਹੀਂ ਨਾਲ? ਨਹੀਂ, ਇਹ ਲੱਦੇ ਵਾਲਾ ਹੀ ਹੈ। ਨਹੀਂ ਨਹੀਂ, ਸਾਹਮਣੇ ਗੁਜਰਾਂ ਵਾਲਾ ਨਾ। ਇਹ ਆਬਾਦੀ ਸਾਰੀ ਲੱਦੇ ਵਾਲੀ। ਸਾਹਮਣੇ ਜਿਹੜੀ ਇਹ ਗੁਜਰਾਂ ਵਾਲਾ ਟੈਂਕੀ ਜਿਹੜੀ ਨਜ਼ਰ ਆ ਰਹੀ ਹੈ ਇਸ ਤੋਂ ਅੱਗੇ, ਇਹ ਅੱਗੇ ਵੀ ਲੱਦੇ ਵਾਲਾ ਹੀ ਹੈ। ਇਹ ਸਾਰਾ ਟੋਟਲ ਸਾਰਾ ਲੱਦੇ ਵਾਲਾ? ਲੱਦੇ ਵਾਲਾ ਹੈ। ਉਹ ਮਨਾਰ ਤੱਕ ਵੀ ਲੱਦੇ ਵਾਲਾ ਹੈ। ਇੱਧਰ ਕਿਹੜਾ ਪਿੰਡ ਹੈ? ਇਹ ਮਧੂਕੀਰ ਦੇ ਅੰਦਰ ਥੋੜਾ ਜਿਹਾ ਅੱਜ ਦੇ ਮੁੰਡੇ ਦਾ ਪਿੰਡ ਆ ਉਹ। ਅੱਛਾ, ਮੱਧੂ ਖਲੀਲ ਤੇ ਸਾਰੇ ਮੁਸਲਮਾਨ ਹੀ ਰਹਿੰਦੇ ਸੀ ਉਸ ਵੇਲੇ? ਇਹ ਇੱਥੋਂ ਨਾ ਇਹ ਆਬਾਦੀ ਮਧੂਕੀਰ ਨੂੰ ਨਾਲ ਗਈ ਜਿੱਥੇ ਮੈਂ ਗਿਆ। ਅੱਛਾ ਅੱਛਾ ਜਿੱਥੇ ਮੈਂ ਆਇਆ ਮੁੰਡੇ ਨੂੰ ਪਤਾ ਕਿਉਂ ਉਹ ਲੜਾ ਪਿਆ। ਅੱਛਾ, ਮੱਧੂ ਖਲੀਲ ਦੇ ਸਾਹਮਣੇ ਜਿਹੜਾ ਉਹ ਨਜ਼ਰ ਉੱਤੇ ਉੱਪਰ ਹੈ ਜਿਹੜਾ ਉਹ ਲੱਦੇ ਵਾਲਾ ਤੇ ਮਧੂਕੀਰ ਇੱਕ ਹੋ। ਸਹੀ ਸਹੀ ਠੀਕ ਹੋ ਗਿਆ। ਇਹ ਕਿਹਦਾ ਘਰ ਸੀ ਜੀ? ਅੱਛਾ, ਪ੍ਰੀਤਮ ਸ਼ਾਹ ਖੱਤਰੀ ਦਾ ਘਰ ਸੀ ਇਹ। ਅੱਛਾ ਅੱਛਾ, ਉਹਨਾਂ ਦਾ ਘਰ ਹੈ। ਇਹ ਨਾਲ ਵਾਲਾ ਹਿੱਸਾ ਕਾਫੀ ਵੱਡਾ ਘਰ ਸੀ। ਹਾਂਜੀ, ਪਿੱਛੇ ਗਲੀ ਲੱਗਦੀ ਇਹਨੂੰ। ਅੱਛਾ, ਉੱਤੇ ਚਬਾਰਾ ਬੜੀ ਖੂਬਸੂਰਤੀ। ਅਮੀਰ ਆਦਮੀ ਸੀ ਉਹ। ਜਿਹੜਾ ਕਹਿੰਦੇ ਚੰਗੇ ਪੈਸੇ ਵਾਲਾ ਬੰਦਾ ਸੀ। ਹਾਂਜੀ ਪੁਰਾਣੇ ਦਰਵਾਜ਼ੇ। ਉਹ ਬਿਲਕੁਲ ਉਸ ਤਰ੍ਹਾਂ ਹੀ। ਇਹ ਸੈਯਦ ਨੇ ਅੰਮ੍ਰਿਤਸਰ ਦੇ ਵਿੱਚ। ਅੱਛਾ, ਸੈਯਦ ਰਹਿ ਰਹੇ ਨੇ। ਜੀ ਬੜੀ ਰੋਸ਼ਨਦਾਨਾਂ ਦੇ ਉੱਪਰ ਕਿੱਡੀ ਵਧੀਆ ਇਹਨਾਂ ਨੇ ਕਾਰੀਗਰੀ ਕੀਤੀ। ਅੱਛਾ, ਇਹ ਉਹਨਾਂ ਦਾ ਘਰ ਹੈ। ਕਿਰਪਾਲ ਸਿੰਘ ਦਾ ਨਾਮ, ਕਿਰਪਾਲ ਸਿੰਘ ਵਾਲਾ। ਅੱਛਾ ਅੱਛਾ ਅੱਛਾ। ਇਹ ਕਲੀ ਸ਼ਰੀ ਹੁਣ ਕੀਤੀ ਵੈਸੇ? ਹੁਣ ਕੀਤੀ ਹੈ। ਇਹ ਵੀ ਰਾਜਪੂਤਾਂ ਕੋਲ ਕਿਰਪਾਲ ਸਿੰਘ ਵਾਲਾ ਦਾ ਨੰਬਰਦਾਰ ਸੀ ਉਹ। ਸਹੀ ਸਹੀ। ਇਹ ਵੇਖੋ ਜੀ, ਲੱਦੇ ਵਾਲੇ ਵੜਾਏ ਦੇ ਵਿੱਚ ਇਹ ਲੰਬੜਦਾਰਾਂ ਦਾ ਘਰ ਸੀ। ਕਿਰਪਾਲ ਸਿੰਘ ਮਾਲਾ ਦਾ। ਸਹੀ ਸਹੀ ਸਹੀ। ਤਾਲਾ ਲੱਗਾ ਹੈ।
ਸ਼ਾਹ ਖੱਤਰੀ ਦਾ ਹੈ ਜੀ ਬੈਕ ਸਾਈਡ ਇਹਨਾਂ ਦੇ ਘਰ ਦੀ। ਉਹ ਵੀ ਸਹੀ ਸਹੀ ਸਹੀ। ਥੋੜਾ ਜਿਹਾ ਛੋਟੀ ਇੱਟ ਦਾ ਕੰਮ ਹੈ ਜੀ। ਨਵਾਂ ਬਣਾ ਲਿਆ ਇੱਥੇ ਰਾਜਪੂਤ ਦੇ ਮੁੰਡਾ ਬਾਹਰ ਨਹੀਂ ਨਿਕਲਿਆ ਇੱਥੇ ਉਹਨਾਂ ਕੋਲ ਨਵਾਂ ਬਣਾ ਲਿਆ ਅੱਛਾ ਇਹ ਵੀ ਉਹਦਾ ਹਿੱਸਾ ਜੀ ਬੈਕ ਦਾ ਇਹ ਪਲਸਤਰ ਕਰਾ ਲਿਆ। ਇੱਥੇ ਵੀ ਹੁਣ ਤੇ ਦਰਵਾਜ਼ਾ ਸੀ। ਦਰਵਾਜ਼ਾ ਸੀ, ਹੁਣ ਤੇ ਖਿੜਕੀ ਲੱਗ ਚੁੱਕੀ ਹੈ। ਅੱਛਾ ਜੀ ਇਹ ਜਿੱਥੇ ਪਾਣੀ ਭਰ ਰਹੇ ਨੇ ਇੱਥੇ ਖੂਹੀ ਹੁੰਦੀ ਸੀ ਤੇ ਇਹ ਸਾਰਾ ਜਿਹੜਾ ਵੱਡੀ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਗੁਰਦੁਆਰਾ ਸੀ। ਇਹ ਬਾਬੂ ਨਰੈਣ ਦਾ ਘਰ ਸੀ ਇਹਦੇ ਨਾਲ, ਇਹ ਵੀ ਟੈਗ ਬਣ ਅੱਛਾ ਇੱਧਰ ਜਿਹੜਾ ਬਾਊ ਨਰੈਣ ਦਾ ਸਿੰਘ ਬਾਬੂ ਨਰੈਣ ਸਿੰਘ। ਬਾਊ ਨਰੈਣ ਸਿੰਘ ਦਾ ਘਰ ਸੀ। ਸਹੀ ਹੋ ਗਿਆ ਜੀ। ਇਹ ਗੁਰਦੁਆਰਾ ਸੀ ਜੀ, ਇੱਥੇ ਵੀ ਹੁਣ ਮਕਾਨ ਬਣ ਗਿਆ। ਜੀ ਇੱਥੇ ਜਿਹੜੇ ਸਿੱਖ ਰਹਿੰਦੇ ਸਨ ਨਾ ਜੀ, ਹਾਂਜੀ ਉਹ ਵੈਲ ਸੈਟਡ ਪੜ੍ਹੇ ਲਿਖੇ ਪੱਕੇ ਮਕਾਨ, ਜਿਨ੍ਹਾਂ 'ਚ ਸਰਕਾਰੀ ਮੁਲਾਜ਼ਮ ਫੌਜ। ਪ੍ਰੀਤਮ ਸ਼ਾਹ ਖੱਤਰੀ ਜੀ। ਅੱਛਾ ਪ੍ਰੀਤਮ ਸ਼ਾਹ ਖੱਤਰੀ। ਹਾਂਜੀ ਅੱਗੇ ਦੱਸੋ ਜੀ। ਹਾਂਜੀ ਜ਼ੈਲਦਾਰ ਜਵੰਤ ਸਿੰਘ ਵੜੈਚ, ਅੱਛਾ ਇਹ ਵਾਲੇ ਇਹ ਦਾੜੀ ਵਾਲਾ। ਸਹੀ। ਸੂਬੇਦਾਰ ਭਾਗ ਸਿੰਘ, ਅੱਛਾ ਸੂਬੇਦਾਰ ਭਾਗ ਸਿੰਘ ਸਾਹਿਬ ਜੀ, ਅੱਛਾ ਉਹਨਾਂ ਦੇ ਇੱਕ ਬੇਟੇ ਸਨ, ਉਹਨਾਂ ਦਾ ਨਾਂ ਹਰਬੰਸ ਸੀ। ਜਦੋਂ ਪਾਕਿਸਤਾਨ ਬਣਿਆ ਉਹ ਕੈਪਟਨ ਸਨ। ਅੱਛਾ ਇੱਕ ਇੱਥੇ ਬਾਬੂ ਨਰੈਣ ਸਿੰਘ, ਅੱਛਾ ਉਹ ਬਹੁਤ ਪੁਰਾਣੀ ਗੱਲ ਹੈ, ਉਹ ਪ੍ਰਬੰਧਕ ਕਮੇਟੀ ਜਿਹੜੀ ਹੈ ਪੰਜਾਬ ਦੀ ਉਸ ਜ਼ਮਾਨੇ ਦੇ ਮੈਂਬਰ ਰਹੇ ਨੇ, ਉਹ ਵੀ ਰਿਟਾਇਰ ਸਨ। ਸਹੀ। ਉਹਨਾਂ ਦੇ ਬੇਟੇ ਵੀ ਕੈਪਟਨ ਸਨ ਜਦੋਂ ਪਾਕਿਸਤਾਨ ਬਣਿਆ। ਉਹਨਾਂ ਦਾ ਨਾਮ ਗੁਰਦੇਵ ਸੀ। ਸਹੀ ਸਹੀ। ਤੇ ਪ੍ਰੀਤਮ ਸ਼ਾਹ ਇੱਕ ਬਹੁਤ ਬੜੇ ਤਾਜਰ ਖੱਤਰੀ, ਬਹੁਤ ਮਾਲਦਾਰ ਆਦਮੀ ਸਨ ਐਸੇ ਪਿੰਡ। ਇਸੇ ਪਿੰਡ ਦੇ ਜੀ। ਉਹਨਾਂ ਦਾ ਮਕਾਨ ਅਜੇ ਵੀ ਉਸ ਤਰ੍ਹਾਂ ਹੀ ਖੜਿਆ ਹੈ। ਅੱਛਾ ਸਾਲ ਸੀ ਅੱਛਾ ਉਹ ਜਦੋਂ ਇੱਥੋਂ ਗਏ ਨੇ, ਉਹਨਾਂ ਦੀ ਉਮਰ 20 ਸਾਲ ਸੀ। ਅੱਛਾ ਉਹ ਆਏ ਨੇ, ਇਹ ਜਿਹੜੇ ਸੂਬੇਦਾਰ ਭਾਗ ਸਿੰਘ ਸਾਹਿਬ ਦੇ ਬੇਟੇ ਨੇ ਫੌਤ ਹੋ ਗਏ ਨੇ, ਹਰਬੰਸ, ਉਹ 1982-81 ਚ ਆਏ ਨੇ। ਅੱਛਾ ਤੇ ਆਏ, ਜਿਹਦਾ ਵਾਕਿਆ ਕੋਈ ਬਜ਼ੁਰਗ ਆਇਆ ਹੋਵੇ ਜਿਹਨੂੰ ਆਪਣਾ ਘਰ ਲੱਭਣਾ। ਹਾਂ ਉਹ ਆਏ ਨੇ ਜੀ, ਉਹਨਾਂ ਦਾ ਨਾਮ ਅਮਰ ਸਿੰਘ। ਅੱਛਾ ਉਹ ਆਏ ਸੀ ਨਨਕਾਣੇ, ਤੇ ਨਨਕਾਣੇ ਉਹਨਾਂ ਦਾ ਉੱਥੋਂ ਮਕਾਮੀ ਮੁਸਲਮਾਨਾਂ ਨਾਲ ਪੱਟੀਆਂ ਨਾਲ ਕੋਈ ਤਲਕ ਵਾਸਤਾ ਆਇਆ ਸੀ। ਅੱਛਾ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਪਿੰਡ ਦੇਖਣਾ। ਅੱਛਾ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਬੇਟੀਆਂ, ਉਹਨਾਂ ਦਾ ਦਮਾਦ ਵੀ ਸੀ। ਤੇ ਕਿਉਂਕਿ ਉਹ ਬਜ਼ੁਰਗ ਇੱਥੇ ਜੰਮੇ ਪਲੇ 22-20 ਸਾਲ ਦੇ ਸਨ, ਸਹੀ। ਤਾਂ ਉਹਨਾਂ ਦੇ ਬੱਚਿਆਂ ਨੇ ਕਿਹਾ ਜੀ ਉੱਥੇ ਹੁਣ ਕੀ ਹੋਣਾ, ਅੱਛਾ ਉਹ ਤੇ ਹੁਣ ਉੱਥੇ ਤੁਹਾਡੇ ਜਾਣਨ ਵਾਲਾ ਕੌਣ ਹੋਣਾ। ਕਹਿੰਦੇ ਪਿੰਡ ਨੇ ਜੀ, ਇਹ ਹਮਾਯੂੰ ਦੇ ਦੌਰ 'ਚ ਜਾਂ ਅਕਬਰ ਦੇ ਦੌਰ 'ਚ ਇੱਥੇ ਆ ਕੇ ਆਬਾਦ ਹੋਏ ਨੇ ਗੁਜਰਾਤ ਤੋਂ। ਰਣਜੀਤ ਸਿੰਘ ਦੀ ਹਿਸਟਰੀ ਇਹ ਵੇ ਕਿ ਰਣਜੀਤ ਸਿੰਘ ਦੀ ਫੈਮਿਲੀ ਦਾ ਕੋਈ ਉਹਦਾ ਭਤੀਜਾ ਹੈ ਜਾਂ ਕੌਣ ਹੈ, ਉਹ ਇੱਥੇ ਲੱਦੇ ਵਾਲੇ ਕਿਸੇ ਸਿੱਖ ਵੜੈਚ ਵੱਲ ਵਿਆਹਿਆ ਸੀ। ਹਰੀ ਸਿੰਘ ਵੜੈਚ ਉਹਦਾ ਨਾਂ ਸੀ। ਉਹਦੀਆਂ ਫਿਰ ਜਿਹੜੀਆਂ ਹਰੀ ਸਿੰਘ ਵੜੈਚ ਦੀ ਔਲਾਦ ਜਾਂ ਉਹਦਾ ਸਿੱਖ ਕਿਤੇ ਵਿਆਹਿਆ ਸੀ, ਉਹਦੀ ਔਲਾਦ ਇੱਥੇ ਰਹੀ। ਉਹਨਾਂ ਨੂੰ ਬੀਬੀਆਂ ਕਹਿੰਦੇ ਸਨ। ਉਹ ਵੈਲ ਸੈਟਡ ਸਨ ਇੱਥੋਂ ਦੇ ਲੱਦੇ ਵਾਲੇ ਦੀ, ਜਿਹੜਾ ਹੁੰਦਾ ਨਾ ਇੱਕ ਤਕੜੇ ਲੋਕ, ਉਹਨਾਂ ਦਾ ਰਹਿਣ ਸਹਿਣ ਵੀ ਸ਼ਾਹਾਨਾ ਸੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।